ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਵਿਊਅਰਸ। ਜਿੱਥੇ ਆਪਾਂ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਜਿਹੜੀਆਂ ਮੁਬਾਰਕਾਂ ਦੇ ਰਹੇ ਆ, ਉੱਥੇ ਇਸ ਟਾਈਮ ਦਿੱਲੀ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਡੇ ਜਿਹੜੇ ਭੈਣ ਭਰਾ ਨੇ, ਜਿਹੜੇ ਕਿਸਾਨ ਭੈਣ ਭਰਾ ਨੇ, ਉਹ ਸੜਕਾਂ ਤੇ ਉੱਪਰ ਜਿਹੜੇ ਹੱਕਾਂ ਆਪਣੇ ਜਿਹੜੇ ਹੱਕ ਨੇ ਉਹਨਾਂ ਲਈ ਡਟੇ ਹੋਏ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੋਦੀ ਸਰਕਾਰ ਦੇ ਰਾਜ ਦੇ 6 ਵਰਿਆਂ ਵਿੱਚ ਇਸ ਤੋਂ ਗੰਭੀਰ ਚੈਲੰਜ ਇਸ ਸਰਕਾਰ ਨੂੰ ਪਹਿਲਾਂ ਕਦੇ ਨਹੀਂ ਆਇਆ। ਸੋ ਕੀ ਸਿੱਖ ਕਿਸਾਨੀ ਦਾ ਇਹ ਚੈਲੰਜ ਭਾਰਤ ਨੂੰ ਉਵੇਂ ਹੀ ਟੁਕੜੇ ਟੁਕੜੇ ਕਰਨ ਵੱਲ ਲੈ ਜਾਵੇਗਾ ਜਿਵੇਂ ਕਿ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੇ ਵਿੱਚ ਇੱਕ ਬੜੇ ਮਸ਼ਹੂਰ ਲੇਖਕ ਮਾਰਕ ਟਵੇਨ ਹੋਏ ਨੇ। ਜਿਵੇਂ ਬ੍ਰਿਟਿਸ਼ ਸਿਵਲਾਈਜੇਸ਼ਨ ਦੇ ਵਿੱਚ ਜਾਂ ਅੰਗਰੇਜ਼ੀ ਲਿਟਰੇਚਰ 'ਚ ਯੂਰਪ 'ਚ ਸ਼ੇਕਸਪੀਅਰ ਨੂੰ ਕੋਟ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਲਈ। ਅਮਰੀਕਾ ਦੇ ਵਿੱਚ ਮਾਰਕ ਟਵੇਨ ਜਿਹੜੇ ਕਿ ਕੁਆਇਟ ਕਰੰਟ 1835 'ਚ ਉਹਨਾਂ ਦਾ ਬਰਥ ਹੁੰਦਾ ਹੈ ਔਰ 1910 'ਚ ਉਹਨਾਂ ਦੀ ਡੈਥ ਹੁੰਦੀ ਹੈ। ਔਰ ਉਹਨਾਂ ਦੀਆਂ ਬੜੀਆਂ ਕ੍ਰਿਸਪ ਜਿਹੀਆਂ ਗੱਲਾਂ ਨੇ। ਔਰ ਉਹਨਾਂ ਦੀ ਇੱਕ ਲਿਖਤ ਜਿਸ ਦਾ ਪੰਜਾਬੀ ਅਨੁਵਾਦ ਇਹ ਹੈ ਕਿ ਜਦੋਂ ਅਮੀਰ ਗਰੀਬਾਂ ਨੂੰ ਲੁੱਟਦੇ ਨੇ ਤਾਂ ਇਸ ਨੂੰ ਕਾਰੋਬਾਰ ਕਿਹਾ ਜਾਂਦਾ ਹੈ, ਬਿਜ਼ਨਸ। ਐਕਸਪਲੋਇਟੇਸ਼ਨ ਆਫ ਦਾ ਪੂਅਰ ਇਜ਼ ਦਾ ਬਿਜ਼ਨਸ ਫॉर ਦਾ ਰਿਚ। ਪਰ ਜਦੋਂ ਗਰੀਬ ਇਸ ਵਿਰੁੱਧ ਲੜਦੇ ਨੇ ਤਾਂ ਇਸ ਨੂੰ ਹਿੰਸਾ ਕਿਹਾ ਜਾਂਦਾ ਹੈ, ਤਸ਼ੱਦਦ, ਵਾਇਲੈਂਸ। ਇੱਕ ਪਾਸੇ ਐਕਸਪਲੋਇਟੇਸ਼ਨ ਹੈ ਤੇ ਜਦੋਂ ਤੁਸੀਂ ਐਕਸਪਲੋਇਟੇਸ਼ਨ ਦੇ ਖਿਲਾਫ ਜਿਹੜਾ ਐਕਸਪਲੋਇਟ ਕਰਨਾ ਹੈ ਉਹ ਤਾਂ ਇੰਟੈਲੀਜੈਂਸ ਹੈ ਕਿ ਹਾਊ ਸਮਾਰਟ ਦਾ ਮੈਨ ਇਜ਼, ਕਿੰਨਾ ਅਮੀਰ ਬਿਜ਼ਨਸਮੈਨ ਹੈ, ਕਿਵੇਂ ਉਹਨੇ ਜਿਹੜਾ ਉਹ ਨਹੀਂ ਉਹਦੇ 'ਚ ਹੁੰਦਾ ਜੀ ਫਰਮ ਰੈਗਸ ਟੂ ਰਿਚਿਸ, ਕਿਵੇਂ ਉਹ ਤੱਪੜਾਂ ਤੋਂ ਅਮੀਰੀ ਦੇ ਮਹਿਲ ਤੱਕ ਪਹੁੰਚ ਗਿਆ। ਤੇ ਜਿਨ੍ਹਾਂ ਨੂੰ ਲੁੱਟ ਕੇ ਐਕਸਪਲੋਇਟ ਕਰਕੇ ਉਹ ਅਮੀਰ ਬਣ ਰਿਹਾ ਹੁੰਦਾ, ਜਦੋਂ ਉਹ ਲੋਕ ਜਿਹੜੇ ਲੁੱਟੇ ਜਾ ਰਹੇ ਨੇ, ਜਿਹੜੇ ਸ਼ੋਸ਼ਿਤ ਹੋ ਰਹੇ ਨੇ, ਜਿਹੜੇ ਐਕਸਪਲੋਇਟ ਹੋ ਰਹੇ ਨੇ, ਜਦੋਂ ਉਹ ਖਲੋ ਜਾਣ ਤੇ ਉਹਨਾਂ ਨੂੰ ਹੁੰਦਾ ਹੈ ਕਿ ਜੀ ਇਹ ਡਿਸਆਰਡਰ ਕਰ ਰਹੇ, ਐਨਾਰਕੀ, ਕੇਓਸ, ਵਾਇਲੈਂਸ। ਔਰ ਇਹ ਅੱਜ ਦੀ ਗੱਲ ਨਹੀਂ ਹੈ। ਤੁਸੀਂ ਜਦੋਂ ਤੋਂ ਇਹ ਸਥਾਪਤੀ ਵਾਲੇ ਐਸਟੈਬਲਿਸ਼ਡ ਸੁਸਾਇਟੀਜ਼ ਬਣੀਆਂ ਨੇ ਤੁਸੀਂ ਦੇਖੋਗੇ ਕਿ ਭਾਈ ਕਿਵੇਂ ਇਹ ਐਕਸਪਲੋਇਟੇਸ਼ਨ ਇੱਕ ਜਾਂ ਦੂਸਰੇ ਢੰਗ ਨਾਲ ਜਾਰੀ ਹੈ। ਔਰ ਫਿਰ ਇਸ ਐਕਸਪਲੋਇਟੇਸ਼ਨ ਦੇ ਲਈ ਜਿਹੜੇ ਹਥਿਆਰ ਵਰਤੇ ਜਾਂਦੇ ਨੇ ਉਹਨਾਂ 'ਚ ਮਜ਼ਹਬ, ਸਾਡੇ ਬੀਤੇ ਇਤਿਹਾਸ ਦਾ ਵੀ ਔਰ ਅੱਜ ਵੀ ਜੋ ਹਿੰਦੂਤਵੀ ਸਾਮਰਾਜ ਕਰ ਰਿਹਾ ਹੈ ਮਜ਼ਹਬ ਦੇ ਨਾਂ ਤੇ, ਹਿੰਦੂਤਵਾ ਦਾ ਮਤਲਬ ਹੀ ਨਫ਼ਰਤ ਬਣ ਗਿਆ। ਔਰ ਹਾਲਾਂ ਜਦੋਂ ਅਸੀਂ ਈਵਨ ਰੂਹਾਨੀ ਦੁਨੀਆ 'ਚ ਦੇਖਦੇ ਹਾਂ ਕਿ ਕਿਸੇ ਵੀ ਮੰਦਰ, ਮਸਜਿਦ, ਗੁਰਦੁਆਰਾ, ਚਰਚ, ਸਿਨਾਗੋਗ, ਸ਼ਿਵਾਲਾ, ਕੋਈ ਵੀ ਜਿਹੜਾ ਉਹਦਾ ਮਕਸਦ ਕੀ ਹੈ? ਮਕਸਦ ਤਾਂ ਇਹੀ ਹੈ ਜਿਸ ਨੂੰ ਅਲਾਮਾ ਇਕਬਾਲ ਨੇ ਵੀ ਕਿਹਾ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਮਜ਼ਹਬ ਇਹ ਸਿਖਾਉਂਦਾ ਕਿ ਵੀ ਤੁਸੀਂ ਇੱਕ ਦੂਸਰੇ ਨਾਲ ਵੈਰ ਕਰੋ। ਮਜ਼ਹਬ ਤਾਂ ਤੁਹਾਨੂੰ ਇਹੀ ਸਿਖਾਉਂਦਾ ਹੈ ਕਿ ਭਾਈ ਉਸ ਰੱਬ ਦੇ ਅਸੀਂ ਬੱਚੇ ਬੱਚੀਆਂ ਔਰ ਇੱਕ ਦੂਸਰੇ ਦੇ ਨਾਲ ਅਸੀਂ ਮੁਹੱਬਤ 'ਚ ਰਹਿਣਾ। ਔਰ ਇਸ ਕਿਸਮ ਦੀ ਐਕਸਪਲੋਇਟੇਸ਼ਨ ਉਹ ਨਫ਼ਰਤ ਤੇ ਬੇਸਡ ਸਿਆਸੀ ਲਾਹਾ ਹੋਏ, ਉਹ ਆਰਥਿਕ ਫਾਈਨੈਂਸ਼ੀਅਲ ਲੁੱਟ ਖਸੁੱਟ ਹੋਏ ਚਲਾਕੀ ਦੇ ਨਾਲ, ਜੋ ਕਿ 3 ਕਿਸਾਨ ਕਾਨੂੰਨਾਂ ਦਾ ਲੁਬੇ ਲਬਾਬ ਹੈ। ਇਹੋ ਜਿਹੇ ਲੋਕ ਕਿਵੇਂ ਰੂਹਾਨੀ ਜਾਂ ਰੱਬੀ ਆਪਣੇ ਆਪ ਨੂੰ ਕਹਾਣ ਦਾ ਇਖਲਾਕੀ ਤਾਂ ਛੱਡੋ ਹੋ ਹੀ ਨਹੀਂ ਸਕਦੇ। ਔਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਐਮਫੈਸਿਸ, ਸਭ ਤੋਂ ਵੱਡਾ ਐਮਫੈਸਿਸ ਜਿਹੜਾ ਉਹ ਕਿਰਤ ਦੇ ਉੱਤੇ ਹੈ, ਰਿਜ਼ਕੇ ਹਲਾਲ। ਔਰ ਅੱਜ ਹੀ ਜਦੋਂ ਇੱਕ ਨੈਸ਼ਨਲ ਚੈਨਲ ਦਾ ਬੰਦਾ, ਇੱਕ ਬਜ਼ੁਰਗ ਮਾਤਾ ਜਿਹੜੀ ਦਿੱਲੀ ਦੀ ਰਹਿਣ ਵਾਲੀ ਆਪਣੇ ਪਰਿਵਾਰ ਨਾਲ ਆਈ ਹੋਈ ਪ੍ਰਸ਼ਾਦੇ ਸਜਾ ਰਹੀ ਸੀ ਤਾਂ ਉਹਨੂੰ ਪੁੱਛਦਾ ਜੀ ਤੁਸੀਂ ਕਿਸਾਨ ਹੋ? ਕਹਿੰਦੇ ਨਹੀਂ ਅਸੀਂ ਦਿੱਲੀ 'ਚ ਰਹਿੰਦੇ ਹਾਂ, ਸਾਡਾ ਕਿਸਾਨ ਨਹੀਂ। ਫਿਰ ਤੁਹਾਨੂੰ? ਕਹਿੰਦਾ ਜੀ ਸਾਡੇ ਗੁਰੂ ਕਿਸਾਨ ਬਾਬਾ ਨਾਨਕ, ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨੀ ਕੀਤੀ। ਇਹ ਸਾਡੇ ਸਾਰੇ ਭਰਾ ਨੇ, ਅਸੀਂ ਤਾਂ ਉਹ ਗੁਰੂ ਨਾਨਕ ਦੇ ਸਿੱਖ ਹੈ ਸਾਰੇ, ਔਰ ਅਸੀਂ ਇੱਥੇ ਆਏ ਹਾਂ ਕਿਉਂਕਿ ਇਹ ਸਾਡੇ ਭਰਾ ਨੇ, ਅਸੀਂ ਤਾਂ ਕਿਸਾਨਾਂ ਦੇ ਬੱਚੇ ਹਾਂ। ਹੁਣ ਮੈਂ ਬਹੁਤ ਵਾਰ ਦੇਖਦਾ ਕਿ ਔਰ ਇਹ ਹੈਰਾਨੀ ਵੀ ਹੁੰਦੀ ਹੈ ਕਈ ਵਾਰ, ਹੁਣ ਰਾਏ ਬੁਲਾਰ ਭੱਟੀ ਜਿਨ੍ਹਾਂ ਦਾ ਪਰਗਣਾ ਸੀ ਰਾਏ ਭੋਜ ਦੀ ਤਲਵੰਡੀ, ਜਿੱਥੇ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਉਸ ਪਿੰਡ ਦਾ, ਕਸਬੇ ਦਾ ਨਾਂ ਸੀ ਰਾਏ ਭੋਏ ਦੀ ਤਲਵੰਡੀ। ਉਹਨਾਂ ਦਾ ਵਡੇਰਾ ਰਾਏ ਭੋਏ ਸੀ, ਤਲਵੰਡੀ ਨਾਂ ਸੀ ਉਸ ਦਾ। ਹੁਣ ਰਾਏ ਬੁਲਾਰ ਜਿਹੜਾ ਵਾਰਿਸ ਹੈ ਰਾਏ ਭੋਏ ਦਾ, ਉਹ ਇੰਨਾ ਕੁ ਮੁਤਾਸਰ ਹੁੰਦਾ ਹੈ ਗੁਰੂ ਨਾਨਕ ਸਾਹਿਬ ਦੇ ਉੱਤੇ, ਇੰਨਾ ਕੁ ਉਹਨਾਂ ਨੂੰ ਉਹ ਇੱਕ ਰੱਬੀ ਰੂਪ ਸਮਝਦਾ ਹੈ ਕਿ ਉਹ ਉਸ ਦਾ ਨਾਂ ਹੀ ਨਾਨਕਾਣਾ
ਜਿਹਨੂੰ ਅੱਜ ਅਸੀਂ ਨਨਕਾਣਾ ਸਾਹਿਬ, ਇਹ ਨਾਨਕ ਆਣਾ ਹੈ। ਔਰ ਸਿਰਫ ਜ਼ਬਾਨੀ ਕਲਾਮੀ ਨਹੀਂ, 1500 ਮੁਰੱਬਾ ਉਸ ਦੀ ਮਲਕੀਅਤ ਸੀ, ਉਸ ਦੀ ਜਗੀਰ ਸੀ ਰਾਏ ਬੁਲਾਰ ਦੀ। 1500 ਮੁਰੱਬੇ ਚੋਂ 750 ਮੁਰੱਬਾ, ਇੱਕ ਮੁਰੱਬੇ ਦੇ ਵਿੱਚ 25 ਕਿੱਲੇ ਹੁੰਦੇ ਨੇ, ਉਹ ਗੁਰੂ ਨਾਨਕ ਸਾਹਿਬ ਦੇ ਨਾਂ ਲਾ ਦਿੰਦਾ। 750 ਮੁਰੱਬਾ ਆਪਣੇ ਜਿਉਂਦੇ ਜੀ ਰਾਏ ਬੁਲਾਰ ਨਾਨਕ ਆਣਾ ਦੇ ਥੱਲੇ ਕਹਿੰਦਾ ਇਹ ਹੁਣ ਨਹੀਂ, ਇਹ ਰਾਏ ਭੋਏ ਨਹੀਂ, ਇਹ ਨਾਨਕ ਆਣਾ, ਨਨਕਾਣਾ। ਔਰ ਅੱਜ ਵੀ ਜਿਹੜਾ ਸਾਰਾ ਨਨਕਾਣਾ ਸਾਹਿਬ ਦਾ ਕਸਬਾ ਹੈ ਉਹ ਉਸ ਗੁਰੂ ਨਾਨਕ ਦੀ ਜ਼ਮੀਨ ਤੇ ਵਸਿਆ ਹੋਇਆ। ਹੁਣ ਮੈਂ ਕਈ ਵਾਰ ਸੋਚਦਾ ਹਾਂ, ਗੁਰੂ ਨਾਨਕ ਸਾਹਿਬ ਲਗਭਗ 35-40 ਸਾਲ ਦੁਨੀਆ ਭਰ ਦੇ ਵਿੱਚ ਮੁਹੱਬਤ ਦਾ, ਪਿਆਰ ਦਾ ਪੈਗਾਮ ਦੇਣ ਗਏ। ਹੁਣ 750 ਮੁਰੱਬਿਆਂ ਦਾ ਮਾਲਕ ਮੁੰਡਾ, ਜੇ ਹੁਣ ਅਸੀਂ ਦੁਨਿਆਵੀ ਸੈਂਸ ਗੱਲ ਕਰੀਏ, ਉਹ ਉਸ ਜ਼ਮੀਨ ਤੇ ਆ ਕੇ ਜ਼ਿਮੀਂਦਾਰ ਬਣ ਕੇ ਨਹੀਂ ਬੈਠੇ ਕਿ ਮੈਂ 750 ਮੁਰੱਬੇ ਚ ਕਰਨਾ। ਉਹਨਾਂ ਨੇ ਰਾਵੀ ਦਾ ਕੰਢਾ ਕਰਤਾਰਪੁਰ ਢੂੰਡਿਆ, ਅਜਿੱਤੇ ਰੰਧਾਵਾ ਜਿਨ੍ਹਾਂ ਨੇ ਉਸ ਥਾਂ ਨੂੰ ਦਿੱਤਾ, ਉਹਨਾਂ ਨੇ ਕਿਹਾ ਨਹੀਂ, ਇਹ ਅਸੀਂ ਰੱਬ ਦਾ ਘਰ ਵਸਾਣਾ ਹੈ। ਕਰਤਾਰਪੁਰ, ਕਰਤਾਰ ਕਰਤਾ ਕ੍ਰੀਏਟਰ ਦਾ। ਇੱਥੇ ਸਾਰੇ ਹਿੰਦੂ ਮੁਸਲਮਾਨ ਸਾਂਝੀ ਖੇਤੀ ਕਰਨਗੇ, ਸਾਂਝਾ ਚੁੱਲ੍ਹਾ ਹੋਏਗਾ, ਇੱਕੋ ਵੇਲੇ ਰੱਬ, ਸਾਰੇ ਰੱਬ ਦੀ ਇਬਾਦਤ ਕਰਨਗੇ, ਪਿਆਰ ਦੇ ਗੀਤ ਗਾਣਗੇ। ਔਰ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਇਸ ਧਰਤੀ ਦੇ ਉੱਤੇ ਆਪ ਹਲ ਚਲਾਵਾਂਗਾ। ਹੁਣ ਉਦੋਂ ਗੁਰੂ ਨਾਨਕ ਸਾਹਿਬ ਦੀ ਉਮਰ 50 ਸਾਲ ਤੋਂ ਉੱਪਰ ਸੀ। ਔਰ ਉਸ ਜ਼ਮਾਨੇ 'ਚ ਜੇ ਤੁਸੀਂ ਉਮਰ ਦਾ ਤਕਾਜ਼ਾ ਦੇਖੋ, ਐਵਰੇਜ ਲਾਈਫ ਸਪੈਨ ਜ਼ਿਆਦਾ ਨਹੀਂ ਸੀ, ਹੁਣ ਤਾਂ 70-80 ਸਾਲ। ਹੁਣ 50-51 ਸਾਲ ਦੀ ਉਮਰ 'ਚ 50s 'ਚ ਗੁਰੂ ਨਾਨਕ ਸਾਹਿਬ ਖੁਦ ਹਲ ਚਲਾਉਂਦੇ ਨੇ। ਲਗਭਗ 70 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਂਦੇ ਨੇ। 18 ਸਾਲ ਉਸ ਧਰਤੀ ਦੇ ਉੱਤੇ, ਤੇ ਅਸੀਂ ਸਾਰੇ ਕਿਸਾਨਾਂ ਦੇ ਬੱਚੇ ਨਹੀਂ ਤੇ ਕਿਹਦੇ ਬੱਚੇ ਆ। ਔਰ ਇਹ ਵੀ ਨਾਲ ਜਦੋਂ ਤੁਸੀਂ ਇਹ ਦੁਨਿਆਵੀ ਕਿਰਤ ਦੀ ਗੱਲ ਕਰਦੇ ਹੋ, ਗੁਰੂ ਨਾਨਕ ਸਾਹਿਬ ਦਾ ਹੀ ਇਹ ਸ਼ਬਦ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ, ਵਿਰਲਾ ਬੂਝੈ ਕੋਈ। ਹੁਣ ਇੱਕ ਪਾਸੇ ਦੁਨਿਆਵੀ ਖੇਤੀ ਹੈ, ਇੱਕ ਪਾਸੇ ਰੂਹਾਨੀ ਦੁਨੀਆ ਦੀ ਖੇਤੀ ਬੀਜੀ ਜਾ ਰਹੀ ਹੈ ਕਿ ਮਨ ਨੂੰ ਹਾਲੀ ਬਣਾਓ। ਕਿਰਸਾਣੀ ਦਾ ਮਤਲਬ ਹੀ ਇਹ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਸ਼ਰਮ ਮਿਹਨਤ ਕਿਰਤ, ਕਿ ਪਾਣੀ ਜਿਹੜਾ ਖੇਤਾਂ ਨੂੰ ਲੱਗ ਰਿਹਾ ਇਹ ਤੁਹਾਡਾ ਉਦਮ ਹੈ, ਇਹ ਤੁਹਾਡੀ ਮਿਹਨਤ ਹੈ। ਔਰ ਆਪਣੇ ਤਨ ਨੂੰ ਖੇਤ ਬਣਾਓ। ਜਦੋਂ ਇਹ ਤੁਹਾਡੀ ਕਿਰਤ ਦਾ ਪਾਣੀ ਔਰ ਇਹ ਤੁਹਾਡੀ ਮਨ ਤੁਹਾਡਾ ਹਾਲੀ ਬਣੇਗਾ, ਸ਼ਰਮ ਪਾਣੀ ਤਨ, ਫਿਰ ਨਾਮ ਦਾ ਬੀਜ ਉਹਦੇ ਚ ਪਏਗਾ। ਔਰ ਇਹ ਜਿਵੇਂ ਖੇਤੀ ਕਰਨ ਲਈ ਪਾਣੀ ਵੱਤਰ ਆਉਂਦੀ ਹੈ ਜ਼ਮੀਨ, ਫਿਰ ਅਸੀਂ ਬੀਜ ਪਾਉਂਦੇ ਹਾਂ, ਨਾਮ ਬੀਜ ਸੰਤੋਖ ਸੁਹਾਗਾ। ਫਿਰ ਜੇ ਸੁਹਾਗਾ ਨਾ ਫੇਰੋ ਤੇ ਉਸ ਦਾ ਜਿਹੜਾ ਉਹ ਹੁੰਦਾ ਨਹੀਂ ਹੈ, ਉਹਨੂੰ ਸੁਹਾਗਾ ਫੇਰਨਾ ਹੈ। ਸੰਤੋਖ ਦਾ ਸੁਹਾਗਾ ਫੇਰੋ। ਸੰਤੋਖ ਹੈ ਸੈਟੀਸਫੈਕਸ਼ਨ, ਸ਼ੁਕਰ। ਬਿਲਕੁਲ ਇਸ ਗੱਲ ਦੇ ਉੱਤੇ ਕਿ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਬਿਨਾਂ ਸੰਤੋਖ ਨਹੀਂ ਕਉ ਰਾਜੈ। ਦੁਨੀਆ ਦੇ ਵਿੱਚ ਕੋਈ ਧਨ ਨਾਲ ਕਦੇ ਨਹੀਂ ਰੱਜਿਆ, ਜਾਇਦਾਦ ਨਾਲ ਨਹੀਂ ਰੱਜਿਆ। ਜੇ ਰੱਜਿਆ ਤੇ ਸੰਤੋਖ ਦੇ ਨਾਲ। ਜਦੋਂ ਤੁਹਾਡੇ ਅੰਦਰ ਸੰਤੋਖ ਆਉਂਦਾ ਹੈ ਕਿ ਨਾਮ ਦਾ ਜੇ ਤੁਸੀਂ ਬੀਜ ਪਾ ਦਿੱਤਾ ਤੁਹਾਡੇ ਅੰਦਰ, ਔਰ ਫਿਰ ਸੰਤੋਖ ਦਾ ਸੁਹਾਗਾ ਔਰ ਹਿਊਮਿਲਿਟੀ, ਰੱਖ ਗਰੀਬੀ ਵੇਸ। ਮਨ ਜਿਹੜਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਤ ਕਿ ਹਮੇਸ਼ਾ ਤੁਹਾਡੇ ਬੋਲ ਮਿੱਠੇ, ਕਿਉਂਕਿ ਰੱਬ ਕੌੜਾ ਨਹੀਂ ਬੋਲਦਾ। ਔਰ ਇਹ ਫਰਮਾਨ ਹੈ ਕਿ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿ ਉਹ ਮਿੱਠ ਬੋਲੜਾ, ਨਿਮਰਤਾ, ਹਿਊਮਿਲਿਟੀ। ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਸਾਰੇ ਗੁਣਾਂ ਨੂੰ ਰਿੜਕੋ ਤੇ ਜੇ ਉਹਦਾ ਕੋਈ ਤੱਤ ਨਿਕਲੇਗਾ ਤੇ ਉਹ ਮਿਠਾਸ ਹੈ ਤੇ ਹਿਊਮਿਲਿਟੀ ਹੈ। ਰੱਖ ਗਰੀਬੀ ਵੇਸ, ਕਿ ਜੇ ਤੁਹਾਡੇ ਅੰਦਰ ਉਹ ਹਿਊਮਿਲਿਟੀ ਹੈ ਤੇ ਇਹ ਦੇਖ ਲਓ ਆਲਾ ਦੁਆਲਾ ਤੁਹਾਡੇ ਨਾਲ ਨਹੀਂ ਜਾਣਾ। ਬਾਬਾ ਮਾਇਆ ਸਾਥ ਨਾ ਹੋਏ। ਹਾਲਾਂ ਇਸ ਨੂੰ ਮਾਇਆ ਨਹੀਂ, ਦੁਨੀਆ ਨੂੰ ਮੋਹਿਆ ਹੋਇਆ। ਅੱਜ ਇੱਕ ਪਾਸੇ ਅਬਾਨੀ ਅੰਡਾਨੀ ਮਾਇਆ ਦੇ ਲੁਟੇਰੇ, ਉਹਨਾਂ ਦੇ ਨਾਲ ਉਹੀ ਬਾਬੇ ਨਾਨਕ ਦੀ ਕਿਰਸਾਣੀ ਵਾਲੇ, ਉਹਨਾਂ ਦੀ ਉਮਤ 5-5.5 ਸਦੀਆਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਉਸ ਚੈਲੰਜ ਨੂੰ ਕਰ ਰਹੀ ਹੈ। ਠੰਡ ਵੱਧਦੀ ਜਾ ਰਹੀ ਹੈ। ਇੰਸਟਰਕਸ਼ਨਸ ਨੇ ਉਹਨਾਂ ਦੇ ਮੌਸਮ ਵਿਭਾਗ ਦੀਆਂ ਕਿ ਜੀ ਬਿਲਕੁਲ ਜਿਹੜਾ ਉਹ ਬਚਾ, ਬਾਹਰ ਨਾ ਨਿਕਲੋ, ਹਾਈਪੋਥਰਮੀਆ,
ਇਧਰ ਉਧਰ ਉਹ ਜਕਾਰੇ ਛੱਡਦੇ ਆ, ਕਹਿੰਦੇ ਨੇ ਭਾਈ ਸਾਡੇ ਬਾਬੇ ਨੇ ਵੀ ਖੇਤੀ ਕੀਤੀ, ਭਾਈ ਸਾਡੀ ਮਾਤਾ ਗੁਜਰੀ ਸਾਹਿਬਜ਼ਾਦੇ ਵੀ ਠੰਡੇ ਬੁਰਜਾਂ 'ਚ ਰਹੇ, ਹੁਣ ਅਸੀਂ ਜਿੱਤ ਕੇ ਮੁੜਾਂਗੇ, ਇਵੇਂ ਨਹੀਂ ਮੁੜਦੇ। ਹੁਣ ਇਹ ਸਾਰੇ ਚੋਂ ਜਿੱਥੇ ਅਸੀਂ ਦੇਖ ਰਹੇ ਕਿ ਇੱਕ ਪਾਸੇ ਇਹ ਰੈਜ਼ਿਲੀਅੰਸ ਹੈ, ਰੈਜ਼ਿਸਟੈਂਸ ਹੈ, ਔਰ ਕੱਲ ਦੀ ਖਬਰ ਜਿਹੜੀ ਪਿਛਲੇ 24 ਘੰਟੇ ਦੀ ਜੇ ਅਸੀਂ ਗੱਲ ਕਰੀਏ ਕਿ ਵੀ ਈਵਨ ਉਧਰੋਂ ਰਾਜਸਥਾਨ ਵਾਲੇ ਪਾਸਿਓਂ, ਯੂਪੀ ਵਾਲੇ ਪਾਸਿਓਂ ਇੱਕ ਗਰੁੱਪ ਜਿਹੜਾ ਰਾਜਸਥਾਨ ਦੇ ਗੰਗਾਨਗਰ ਦੇ ਕਿਸਾਨਾਂ ਦਾ ਸੀ, ਉਹਨਾਂ ਨੇ ਫਿਰ ਟਰੈਕਟਰਾਂ ਨਾਲ ਬੈਰੀਕੇਡ ਵਗੈਰਾ ਪੁੱਟਤੇ ਉਹਨਾਂ ਦੇ, ਉਹਨਾਂ ਨੇ ਟੀਅਰ ਗੈਸ, ਲਾਠੀ ਚਾਰਜ, ਤੇ ਉਹ ਕਿੰਨਾ ਅੱਗੇ ਆ ਕੇ ਉਹਨਾਂ ਨੇ ਫਿਰ ਰੋਕੇ। ਹਾਲਾਂ ਪੁਲਿਸ ਨੇ, ਪੂਰਾ ਹਰਿਆਣਾ ਪੁਲਿਸ ਨੇ ਉਹਨਾਂ ਦੇ ਤਸ਼ੱਦਦ ਕੀਤਾ, ਲੇਕਿਨ ਉੱਥੇ ਆ ਕੇ ਉਹਨਾਂ ਨੇ ਇੱਕ ਵਾਰੀ ਤਾਂ ਫਿਰ ਤੋੜ, ਉਹਨਾਂ ਨੇ ਕਿਹਾ ਰੈਸਟਲੈਸ ਹੋ ਰਹੇ ਨੇ ਕਿ ਵੀ ਅਸੀਂ ਜਾਣਾ। ਔਰ ਇੱਧਰ ਕਿਉਂਕਿ ਹਕੂਮਤ ਦੀਆਂ ਡਰਾਮੇਬਾਜ਼ੀਆਂ ਚੱਲ ਰਹੀਆਂ, ਕੱਲ ਅਸੀਂ ਜ਼ਿਕਰ ਕੀਤਾ ਸੀ, ਹੁਣ 4 ਜਨਵਰੀ ਦਾ ਹੈ, ਔਰ ਇਸ ਸਾਰੇ 'ਚ ਇਹਨਾਂ ਨੇ ਕੀ ਕਰਨਾ ਹੈ। ਲੇਕਿਨ ਔਰ ਇਹ ਹਦਾਇਤ ਕਿਸਾਨ ਯੂਨੀਅਨਾਂ ਨੇ ਵੀ ਕੀਤੀ ਹੈ, ਲੀਡਰਾਂ ਨੇ, ਕਿ ਭਾਈ ਨਵੇਂ ਸਾਲ ਦੇ ਮੌਕੇ ਖਬਰਦਾਰ ਰਹੋ, ਕੋਈ ਸ਼ਰਾਰਤ ਨਾ ਹੋਏ, ਕਿਉਂਕਿ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਚੱਲ ਰਿਹਾ ਹਕੂਮਤ ਦਾ, ਉਹ ਕੋਈ ਨਾ ਕੋਈ ਮਿਸਚਿਫ ਕਰ ਸਕਦੇ ਨੇ। ਔਰ ਇਹ several Delhi border points remain closed due to farmers protest, ਔਰ ਨੰਬਰ ਵੱਧਦਾ ਜਾ ਰਿਹਾ ਹਰ ਪਾਸਿਓਂ। ਔਰ ਹੁਣ ਕੱਲਾ ਇਹ ਨਹੀਂ ਕਿ ਬਾਹਰ ਪ੍ਰੋਟੈਸਟ ਹੋਏ ਨੇ ਜਾਂ ਕਾਰ ਰੈਲੀਜ਼, ਟਰੱਕ ਰੈਲੀਜ਼ ਹੋਈਆਂ, ਹੁਣ ਉਹਨਾਂ ਨੇ ਕਿਹਾ ਕਿ ਭਾਈ ਜੇ ਮੋਦੀ ਤੇ ਕੰਪਨੀ ਨੂੰ ਕਾਰਾਂ ਤੇ ਟਰੱਕ ਜ਼ਮੀਨ ਤੇ ਨਹੀਂ ਰਿੰਗਦੇ ਨਜ਼ਰ ਆਉਂਦੇ ਤੇ ਫਿਰ ਅਸੀਂ ਹਵਾ ਦੇ ਵਿੱਚ ਵੀ ਇਹਨਾਂ ਨੂੰ ਪ੍ਰੋਟੈਸਟ ਕਰਦੇ ਹਾਂ। ਔਰ ਇਹ ਖਬਰ ਹੈ ਬਰੈਂਪਟਨ 'ਚ ਭਾਰਤੀ ਕਿਸਾਨਾਂ ਦੇ ਹੱਕ 'ਚ ਹੈਲੀਕਾਪਟਰ ਰੈਲੀ ਕੈਨੇਡਾ 'ਚ ਉਹਨਾਂ ਨੇ। ਔਰ ਇਹ ਖਬਰ ਹੈ ਕਿ ਕੈਨੇਡਾ 'ਚ ਪੰਜਾਬੀਆਂ ਵੱਲੋਂ ਭਾਰਤ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦੇ ਆ ਬੀਤੇ ਕੱਲ ਇੱਕ ਵਿਲੱਖਣ ਉਦਮ ਕੀਤਾ ਗਿਆ। ਨਵੀ ਬਰਾੜ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਾਂਝੇ ਤੌਰ ਤੇ ਟੋਰਾਂਟੋ ਇਲਾਕੇ ਵਿੱਚ ਹੈਲੀਕਾਪਟਰ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸੰਕੇਤਕ ਤੌਰ ਤੇ ਨਾਂ ਕਿਸਾਨਾਂ ਦੇ ਟਰੈਕਟਰ ਤੋਂ ਹੈਲੀਕਾਪਟਰ ਤੱਕ, ਇਹ ਉਹਨਾਂ ਰੈਲੀ ਦਾ ਨਾਂ ਸੀ, ਟਰੈਕਟਰ ਤੋਂ ਹੈਲੀਕਾਪਟਰ ਤੱਕ ਜੋੜਨ ਲਈ ਟਰੈਕਟਰ ਟੂ ਸ਼ਾਪਰ ਰੈਲੀ ਰੱਖਿਆ ਗਿਆ, ਕਿਉਂਕਿ ਚਾਪਰ ਅਸੀਂ ਚੌਪਰ ਕਹਿੰਦੇ ਨੇ ਹੈਲੀਕਾਪਟਰ ਨੂੰ, ਟਰੈਕਟਰ ਟੂ ਚਾਪਰ ਉਹਦਾ ਨਾਂ ਰੱਖਿਆ ਗਿਆ। ਉਸ ਰੈਲੀ ਦੌਰਾਨ ਬੀਤੇ ਕੱਲ ਟੋਰਾਂਟੋ ਇਲਾਕੇ 'ਚ ਪੈਂਦੇ ਹਾਈਵੇਜ਼, CN ਟਾਵਰ, ਵੱਡੇ ਗੁਰਦੁਆਰਾ ਸਾਹਿਬ ਦੇ ਇਲਾਕੇ 'ਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਇਲਾਕਿਆਂ ਦੇ ਉੱਪਰੋਂ ਹੈਲੀਕਾਪਟਰ ਉੱਡੇ। ਇਸ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਵਿਸ਼ੇਸ਼ ਰੂਟ ਹੈਲੀਕਾਪਟਰ ਦਾ ਲਿਖਿਆ ਗਿਆ ਸੀ ਔਰ ਕਿਸਾਨਾਂ ਦੀਆਂ ਹੱਕੀ ਮੰਗਾਂ ਬਾਰੇ ਉਸ ਦੇ ਉੱਤੇ ਬੜੇ ਬੜੇ ਪੋਸਟਰ ਸੀ, ਜਗ੍ਹਾ ਜਗ੍ਹਾ ਲੋਕਾਂ ਦੇ ਇਕੱਠ ਹੋਏ, ਹੈਲੀਕਾਪਟਰ ਉਹਨਾਂ ਦੇ ਉੱਪਰ ਉਡਾਰੀ ਭਰਦੇ ਸੀ ਤੇ ਜੈਕਾਰਿਆਂ ਦੀ ਗੂੰਜ ਨਾਲ ਹੈਲੀਕਾਪਟਰ ਦਾ ਸਵਾਗਤ ਕੀਤਾ ਜਾਂਦਾ ਸੀ। ਔਰ ਹਾਲਾਂ ਇਹ ਆਵਾਜ਼ ਜਿਹੜੀ ਦਿੱਲੀ ਦਾ ਔਰ ਪੰਜਾਬ ਦੇ ਕਿਸਾਨਾਂ ਦੀ ਹੈ ਉਹ 4 ਚਫੇਰੇ ਪਹੁੰਚ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਕੇਰਲਾ ਦੇ ਵਿੱਚ ਜਿੱਥੇ ਅਸੈਂਬਲੀ ਨੇ ਯੂਨੈਨਿਮਸ ਇਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਖਤਮ ਕਰਨ ਵਾਲਾ ਰੈਜ਼ੋਲੂਸ਼ਨ ਕੀਤਾ, ਬੀਜੇਪੀ ਦਾ ਇੱਕੋ ਹੀ MLA ਕੇਰਲਾ ਅਸੈਂਬਲੀ ਸੀ ਔਰ ਫਾਈਨਲੀ ਉਹਨੇ ਵੀ ਸਪੋਰਟ ਕੀਤਾ। ਬੀਜੇਪੀ ਨੂੰ ਵਕਤ ਪਿਆ, ਉਹਨੇ ਕਿਹਾ ਜੀ ਜੇ ਲੋਕ ਨਹੀਂ ਚਾਹੁੰਦੇ ਤੇ ਤੁਸੀਂ ਇਹ ਕਿਉਂ ਕਰ ਰਹੇ ਹੋ। ਹੁਣ ਇਹ ਇਸ ਵੇਲੇ ਜਦੋਂ ਅਸੀਂ 2020 ਸਾਲ ਦਾ ਐਨਾਲਿਸਿਸ ਕੀਤਾ ਗਲੋਬਲੀ, ਭਾਰਤ ਦਾ ਕੰਟੈਕਸਟ ਅਸੀਂ ਥੋੜਾ ਛੱਡ ਲਿਆ ਸੀ, ਕਿਉਂਕਿ ਜੇ ਪਿਛਲੇ 6 ਸਾਲਾਂ 'ਚ 2014 ਤੋਂ ਹੁਣ ਤੱਕ 2014 'ਚ ਮੋਦੀ ਦੀ ਗਵਰਨਮੈਂਟ ਬਣੀ, ਜੇ ਕੋਈ ਸੀਰੀਅਸ ਚੈਲੰਜ ਇਸ ਹਕੂਮਤ ਨੂੰ ਆਇਆ ਤੇ ਉਹ ਇਸ ਕਿਸਾਨ ਲਹਿਰ ਦੇ, ਇਹ ਨਹੀਂ ਹੈ ਵੀ ਪਹਿਲਾਂ ਚੈਲੰਜ ਨਹੀਂ ਹੋਇਆ। 5 ਅਗਸਤ 2019 ਨੂੰ ਜਦੋਂ ਇਹਨਾਂ ਨੇ ਆਈਨੀ ਗੁੰਡਾਗਰਦੀ ਕਰਦੇ ਆ ਜੰਮੂ ਕਸ਼ਮੀਰ ਦਾ ਸਟੇਟ ਦੇ ਤੌਰ ਤੇ ਵਜੂਦ ਹੀ ਮਿਟਾ ਦਿੱਤਾ, ਯੂਨੀਅਨ ਟੈਰੀਟਰੀਜ਼ ਬਣਾ ਦਿੱਤਾ, ਆਰਟੀਕਲ 370 ਖਤਮ ਕੀਤਾ, ਲੋਕ ਨਿਕਲੇ ਪਰ ਉਹਨਾਂ ਨੂੰ ਇਸ 1 ਮਿਲੀਅਨ ਫੌਜ ਲਾ ਕੇ ਝੂਠ ਸਭ ਨੂੰ ਬਲੌਕ ਕਰਕੇ ਬਿਲਕੁਲ ਕੱਟ ਆਫ ਇੰਟਰਨੈਟ, ਇਹ ਉਹ ਦੁਨੀਆ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕੀ ਹੋਇਆ। ਔਰ ਅਜੇ ਵੀ 15-16 ਮਹੀਨੇ ਬਾਅਦ ਵੀ ਉੱਥੇ ਹਕੀਕਤ ਕੀ ਹੈ ਬਹੁਤ ਘੱਟ ਉਹਦੀ ਖਬਰ ਬਾਹਰ ਆਉਂਦੀ ਹੈ। ਫਿਰ ਜਦੋਂ ਇਹਨਾਂ ਨੇ ਜਿਹੜਾ CAA ਕਾਨੂੰਨ ਲਿਆਂਦਾ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਅਸੀਂ ਦੇਖਦੇ ਕਿ ਵੀ 2019 ਦੇ ਅਖੀਰ ਤੋਂ ਪ੍ਰੋਟੈਸਟ ਸ਼ੁਰੂ ਹੁੰਦੇ ਨੇ, ਸ਼ਾਹੀਨ ਬਾਗ ਦਿੱਲੀ ਵੱਡਾ ਸੈਂਟਰ ਬਣਦਾ ਹੈ, ਲਖਨਊ ਔਰ ਸਾਰੀ ਥਾਂ ਦੇ ਉੱਤੇ ਇਕੱਠ ਹੁੰਦੇ ਨੇ। ਪਰ ਫਰਵਰੀ ਮਾਰਚ ਦੇ ਵਿੱਚ ਜਦੋਂ COVID-19 ਦਾ ਬਹਾਨਾ ਇਹਨਾਂ ਦੇ ਹੱਥ ਆਉਂਦਾ ਹੈ ਔਰ ਸੁਪਰੀਮ ਕੋਰਟ ਦੇ ਨਾਲ ਉਸੇ ਕਿਸਮ ਦੀ ਡਰਾਮੇਬਾਜ਼ੀ ਕਰਕੇ ਉਹਨੂੰ ਉਠਾ ਦਿੱਤਾ ਜਾਂਦਾ। ਔਰ ਹੁਣ ਵੀ ਕਿਸਾਨ ਪੰਜਾਬ ਦੇ ਵਿੱਚ ਪਿਛਲੇ 3 ਮਹੀਨੇ ਤੋਂ 3 ਮਹੀਨੇ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ,
ਜਦੋਂ ਕਿ ਉਹ ਰੇਲਵੇ ਟਰੈਕ ਰੋਕੇ ਹੋਏ ਸੀ, ਪੰਜਾਬ 'ਚੋਂ ਕੋਈ ਪੈਸੇਂਜਰ ਗੱਡੀ ਕੋਈ ਮਾਲ ਗੱਡੀ ਆਉਂਦੀ ਜਾਂਦੀ ਨਹੀਂ ਸੀ, ਪਰ ਨਾ ਹੀ ਇਹ ਕਿਸੇ ਮੀਡੀਆ 'ਚ ਖਬਰ ਚੱਲਣ ਦਿੰਦੇ ਸੀ, ਨਾ ਹੀ ਸਰਕਾਰ ਨੂੰ ਕੋਈ ਫਰਕ ਪੈਂਦਾ ਸੀ। ਔਰ ਫਿਰ ਇਸ ਤੋਂ ਫਾਈਨਲੀ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਹੁਣ ਐਵੇਂ ਨਹੀਂ ਮੰਨਣਾ, ਇਹਨਾਂ ਦੇ ਜਾ ਕੇ ਘਰ ਇਹਨਾਂ ਦੇ ਬੂਹੇ ਭੰਨਾਂਗੇ, ਫੇਰ ਹੀ ਇਹ ਦਰਵਾਜ਼ਾ ਖੋਲਣਗੇ ਔਰ ਗੱਲ ਸੁਣਨਗੇ। ਔਰ ਉਹ ਵੀ ਉਹਨਾਂ ਨੇ ਹਰਿਆਣੇ 'ਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਮਝਦਾ ਵੀ ਇਹ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਬਈ ਕਿਉਂ ਸਿੱਖ ਫਾਰਮਰ ਹੀ ਜਿਹੜੇ ਨੇ ਇਸ ਵੇਲੇ ਉਸ ਸਾਰੀ ਡਿਫਾਈਂਸ ਦੇ ਆਗੂ ਕਿਵੇਂ ਨੇ। ਇਹ 5.5 ਸਦੀਆਂ ਦਾ ਸਾਡਾ ਇਤਿਹਾਸ ਹੈ। ਬਾਬੇ ਨਾਨਕ ਦੀ ਰਹਿਮਤ ਨਾਲ ਇਹ ਸਬਕ ਬਾਬੇ ਦੀ ਉਮਤ ਨੇ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬਿਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਸੀਰੀਅਸ ਚੈਲੰਜ ਇਸ ਵੇਲੇ ਪਿਛਲੇ ਅੱਜ 36ਵਾਂ ਦਿਨ ਹੈ ਉਹਨਾਂ ਨੂੰ ਫੇਸ ਹੈ। ਉਹ ਡਰਾਮੇਬਾਜ਼ੀਆਂ ਕਰ ਰਹੇ ਨੇ। ਮੋਦੀ ਕਦੇ ਗੁਜਰਾਤ ਦੇ ਭੁੱਜ 'ਚ ਸਿੱਖ ਕਿਸਾਨਾਂ ਦੇ ਕੋਲ ਪਹੁੰਚ ਜਾਂਦਾ ਹੈ, ਕਦੇ ਗੁਰਦੁਆਰਾ ਰਕਾਬਗੰਜ ਪਹੁੰਚ ਜਾਂਦਾ ਹੈ, ਕਦੇ 49 ਸਫ਼ਿਆਂ ਦਾ ਕਿਤਾਬਚਾ ਜਾਰੀ ਕਰ ਰਹੇ ਨੇ, ਕਿਉਂਕਿ ਇਹਨਾਂ ਨੂੰ ਇਹ ਖੌਫ ਹੈ। ਅੱਜ ਬੇਸ਼ੱਕ ਇਸ ਦੀ ਸ਼ੁਰੂਆਤ ਸਿੱਖ ਨੇ ਕੀਤੀ, ਫਾਰਮਰ ਨੇ ਕੀਤੀ, ਪਰ ਅੱਜ ਹਰਿਆਣੇ ਦੇ ਨਾਲ ਭਾਈਚਾਰਾ ਵਧਿਆ ਔਰ ਰਾਜਸਥਾਨ, ਯੂਪੀ, ਉੱਤਰਾਖੰਡ ਉੱਥੋਂ ਸਪੋਰਟ ਸ਼ੁਰੂ ਹੋ ਗਈ ਹੈ। ਆਵਾਜ਼ ਪਟਨਾ ਸਾਹਿਬ ਦੇ ਵਿੱਚ ਕਿਸਾਨਾਂ ਤੇ ਲਾਠੀ ਚਾਰਜ ਹੋਇਆ। ਜੇ ਕੇਰਲਾ ਦੇ ਵਿੱਚ ਸਾਊਥ 'ਚ ਹਾਲਾਂ ਉੱਥੇ ਕੋਈ ਮਿਨੀਮਮ ਸਪੋਰਟ ਪਏ, ਉਹ ਤਾਂ ਮਸਾਲੇ ਹੀ ਮਿਰਚਾਂ ਮਸਾਲੇ ਦੂਜੇ ਤੀਜੇ ਉਹਨਾਂ ਦੇ ਹੁੰਦਾ, ਕੋਈ ਕਣਕ ਚੌਲ ਤਾਂ ਨਹੀਂ ਵੇਚਦੇ ਹੋ। ਲੇਕਿਨ ਜੇ ਉੱਥੇ ਤੱਕ ਆਵਾਜ਼ ਪਹੁੰਚ ਕੇ ਇਹ ਇਹਨਾਂ ਦਾ ਸਭ ਤੋਂ ਵੱਡਾ ਫਿਕਰ ਹੈ ਕਿ ਇਹ ਜਦੋਂ ਜਿਹੜੇ ਮਹਿਕੂਮ ਹੁੰਦੇ ਨੇ, ਦਬਾਏ ਹੋਏ ਹੁੰਦੇ ਨੇ, ਉਹਨਾਂ ਨੂੰ ਜਦੋਂ ਇੱਕ ਆਵਾਜ਼ ਮਿਲਦੀ ਹੈ। ਔਰ ਇਹ ਜਦੋਂ ਅਸੀਂ ਫੈਜ਼ ਅਹਿਮਦ ਫੈਜ਼ ਦੀ ਗੱਲ ਕਰਦੇ ਹਾਂ ਕਿ ਭਾਈ ਜਦੋਂ ਉਹ ਇਹ ਕਹਿੰਦੇ ਨੇ ਕਿ ਹਮ ਦੇਖेंगे, ਲਾਜ਼ਮ ਹੈ ਕਿ ਹਮ ਵੀ ਦੇਖेंगे, ਹੁਣ ਇਹ ਇੱਕ ਹੋਪ ਜਨਰੇਟ ਹੋ ਜਾਂਦੀ ਹੈ ਕਿ ਭਾਈ ਇਹ ਇੱਕ ਦਿਨ ਆਏਗਾ ਕਿ ਵੀ ਇਹਨਾਂ ਦਾ ਜ਼ੁਲਮ ਦਾ ਐਂਡ ਅਸੀਂ ਦੇਖਾਂਗੇ। ਔਰ ਚੈਲੰਜ ਹੋ ਜਾਣਾ ਇਹ ਵੱਡੀ ਗੱਲ ਹੁੰਦੀ ਹੈ ਵੀ ਚੈਲੰਜ ਹੋ ਗਿਆ। ਔਰ ਕੱਲਾ ਇਹੀ ਨਹੀਂ ਕਿ ਇਹ ਦਿੱਲੀ ਜਾਂ ਭਾਰਤ ਦੇ ਦੂਸਰੇ ਖਿੱਤਿਆਂ 'ਚ ਹਮਦਰਦੀ, ਜਿਵੇਂ 30 ਮਿਲੀਅਨ ਸਿੱਖ ਨੇਸ਼ਨ ਨੇ ਦੁਨੀਆ ਭਰ 'ਚ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟਸ ਨੂੰ ਸ਼ੇਕ ਕਰਕੇ ਰੱਖ ਦਿੱਤਾ ਹੈ। ਪੋਲੀਟੀਕਲ ਸਪੋਰਟ ਜਿੰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ 36 ਮੈਂਬਰ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਦੇ, ਇੱਥੇ ਦਰਜਨਾਂ ਕਾਂਗਰਸਮੈਨ, ਪਾਵਰਫੁਲ ਸਿੱਖ ਕਾਂਗਰੈਸ਼ਨਲ ਕਾਕਸ, ਆਸਟ੍ਰੇਲੀਅਨ ਮੈਂਬਰਸ ਆਫ ਪਾਰਲੀਮੈਂਟ, ਕਿੱਥੋਂ ਆਵਾਜ਼ ਨਹੀਂ ਉੱਠ ਰਹੀ। ਔਰ ਉਹ ਲਗਾਤਾਰਤਾ ਨਾਲ, ਔਰ ਹੁਣ ਤਾਂ ਵੱਡੀ ਗਿਣਤੀ 'ਚ ਜਿਹੜੇ ਨਾਨ ਰੈਜ਼ੀਡੈਂਟ ਪੰਜਾਬੀ ਨੇ, NRPs, ਉਹ ਜਾ ਰਹੇ ਨੇ, ਉੱਥੇ ਬੈਠੇ ਨੇ। ਸਾਡੀਆਂ ਬੱਚੀਆਂ ਔਰ ਦੂਜੇ, ਜਿਵੇਂ ਕੱਲ ਹੀ ਸਾਡੀ ਇੱਕ ਬੜੀ ਪਪੂਲਰ ਜਰਨਲਿਸਟ ਬੀਬੀ, ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿਵੇਂ, ਉਹ ਕਹਿੰਦੇ ਜੀ ਉਹ ਉੱਥੇ ਹੀ ਕਵਰ ਕਰ ਰਹੇ ਨੇ, TV 84 ਲਈ ਵੀ ਹੁੰਦਾ ਹੀ ਹੈ ਕਵਰੇਜ। ਉਹ ਕਹਿੰਦੇ ਜੀ ਕਿ ਵੀ ਅੱਗੇ ਤਾਂ ਇਹ ਸੀ ਵੀ ਕਿਸੇ ਨੂੰ ਕੈਮਰੇ ਤੇ ਲਿਆਉਣ ਲਈ ਕਹਿਣਾ ਪੈਂਦਾ ਸੀ ਤੁਸੀਂ 1 ਮਿੰਟ ਕਹੋਗੇ, ਹੁਣ ਉਹ ਕਹਿੰਦੇ ਜੀ ਹਰ ਬੱਚਾ ਬੱਚੀ ਸਾਰੇ ਹੀ ਸਪੀਕਰ ਨੇ, ਸਾਰੇ ਹੀ ਪੰਜਾਬ ਦੇ ਵਾਰਸ, ਔਰ ਜਿਵੇਂ ਉਹ ਧੜੱਲੇ ਨਾਲ ਗੱਲ ਕਰ। ਇਹ ਹੈ ਜਿਹੜਾ ਕਲਚਰ ਦਾ ਬਦਲਣਾ, ਖਮੀਰ ਦਾ ਬਦਲਣਾ। ਔਰ ਜਿਹੜਾ ਇਹ ਸਵਾਲ ਹੈ ਕਿ ਕੀ ਭਾਰਤ ਉਸ ਰਸਤੇ ਤੇ ਤੁਰ ਨਿਕਲਿਆ ਜੋ ਹਸ਼ਰ ਆਰਟੀਫੀਸ਼ੀਅਲ ਯੂਨੀਅਨ ਸੋਵੀਅਤ ਯੂਨੀਅਨ ਦਾ ਸੀ? ਮੇਰਾ ਆਨਸਰ ਹੋਏਗਾ ਯੈਸ। ਕੀ 2021 ਚ ਭਾਰਤ ਟੁੱਟ ਜਾਏਗਾ? ਬਿਲਕੁਲ। ਇਹ ਜਿਹਨੂੰ ਕਹਿੰਦੇ ਨੇ ਕਿ ਵੀ ਫਿਰ ਤਾਂ ਤੁਹਾਡੇ ਮੂੰਹ 'ਚ ਕਿਉਂ ਸ਼ੱਕਰ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਆਲਰੇਡੀ ਉਹ ਪ੍ਰੋਸੈਸ ਸਟਾਰਟ ਹੋ ਚੁੱਕੀ ਹੈ। ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ, ਮੈਨੂੰ ਯਾਦ ਹੈ ਕਿ ਵੀ ਜਦੋਂ ਮੈਂ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ 1991 ਦੇ ਵਿੱਚ ਇੱਥੇ ਚਾਰਜ ਲਿਆ, ਪਹਿਲਾ ਇੰਟਰਵਿਊ ਵਾਸ਼ਿੰਗਟਨ ਪੋਸਟ ਦੇ ਦਿੱਲੀ ਦੇ ਵਿੱਚ ਜਿਹੜਾ ਬਿਊਰੋ ਚੀਫ ਸੀ, ਕਿਉਂਕਿ ਉਹਨਾਂ ਦੇ ਇੰਡੀਅਨ ਚੈਪਟਰ ਲਈ ਜ਼ਿਆਦਾ ਇੰਟਰਸਟ ਸੀ ਖਾਲਿਸਤਾਨ ਦੀ ਤਹਿਰੀਕ ਦਾ, ਔਰ ਉਦੋਂ ਪੂਰੇ ਜ਼ੋਰ ਨਾਲ ਪੰਜਾਬ 'ਚ ਚੱਲ ਰਹੇ ਸੀ। ਤੇ ਉਹਨੇ ਮੈਨੂੰ ਪੁੱਛਿਆ ਕਿ ਵੀ ਤੁਸੀਂ ਹੁਣ ਖਾਲਿਸਤਾਨ ਦੇ ਸਪੋਕਸਪਰਸਨ ਹੋ ਪੰਥਕ ਕਮੇਟੀ ਦੇ, ਜਿਹੜੀ ਲੀਡ ਕਰ ਰਹੀ ਹੈ ਸਟਰਗਲ ਨੂੰ, ਤੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਵਕਤ ਲੱਗੇਗਾ ਖਾਲਿਸਤਾਨ ਨੂੰ? ਮੈਂ ਕਿਹਾ ਜੀ ਮੇ ਬੀ ਟੂਨਾਈਟ। ਉਹ ਇੱਕਦਮ ਚੁੱਪ ਰਿਹਾ। ਮੈਂ ਕਿਹਾ ਹਾਂ, ਕਿ ਵੀ ਜਦੋਂ ਕੋਈ ਸਿਸਟਮ ਅਨਜਸਟ ਹੁੰਦਾ ਹੈ ਔਰ ਉਹਨੂੰ ਚੈਲੰਜ ਹੁੰਦਾ ਹੈ, ਇਹ ਟਾਈਮ ਐਂਡ ਸਪੇਸ ਇਹ ਰੱਬ ਦਾ ਮਹਿਕਮਾ ਹੈ, ਕਦੋਂ ਬਣਾਉਣਾ ਇਹ ਰੱਬ ਕੋਲ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਜਿਹੜਾ ਆਸ਼ਿਆਨਾ ਜਿਸ ਦੀ ਜਿਹੜੀ ਹੈ ਜੜ ਕਮਜ਼ੋਰ ਹੁੰਦੀ ਹੈ, ਸ਼ਾਖੇ ਨਾਜ਼ੁਕ पे होगा ना पायदार होगा। ਜਿਹੜਾ ਆਸ਼ਿਆਨਾ ਨਾਜ਼ੁਕ, ਔਰ ਇਹਨਾਂ ਦੀ ਫਾਊਂਡੇਸ਼ਨ ਹਿੱਲ ਗਈ। ਇਹਨਾਂ ਨੇ ਜੂਨ 84 ਦਾ ਹਮਲਾ ਕਰਕੇ ਸਾਡੇ ਦਰਬਾਰ ਸਾਹਿਬ ਤੇ ਜਿਹੜਾ ਉਹ ਸਿੱਖਾਂ ਨਾਲ ਵੈਰ ਸਹੇੜ ਲਿਆ,
ਔਰ ਸਾਡਾ ਸਾਹ ਬੜਾ ਲੰਬਾ ਹੈ, ਅਸੀਂ ਕੌਡੀ 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 ਕਰਦੇ ਥੱਕਦੇ ਨਹੀਂ ਹੈ। ਹਿਸਟਰੀ 18ਵੀਂ ਸਦੀ ਦੀ ਸਾਡੀ ਦੇਖ ਲਓ, ਉਹ ਤਾਂ ਹੋ ਸਕਦਾ ਫੇਜ਼ਸ ਆਉਂਦੇ ਨੇ, ਕਦੇ ਕਮਜ਼ੋਰ ਕਦੇ ਉੱਪਰ, ਬਟ ਅਲਟੀਮੇਟਲੀ ਜੰਗ ਉਹ ਜਿੱਤਦਾ ਹੈ ਜਿਹਦਾ ਸਾਹ ਲੰਬਾ ਹੁੰਦਾ ਹੈ, ਜਿਹੜਾ ਗਿਵ ਅਪ ਨਹੀਂ ਕਰਦਾ। ਔਰ ਮੈਂ ਸਮਝਦਾ ਵੀ ਸਿੱਖਾਂ ਤੋਂ ਬਿਹਤਰ, ਔਰ ਹੁਣ ਜਦੋਂ ਕਿ 36 ਸਾਲ ਬਾਅਦ ਜੂਨ 84 ਦੇ ਟੈਂਕਾਂ ਤੋਪਾਂ ਦੇ ਹਮਲੇ ਦੀ ਗੱਲ ਕਰੀਏ, 36 ਸਾਲ ਬਾਅਦ ਸਿੱਖ ਛਾਤੀ ਤਾਣ ਕੇ ਆ ਕੇ ਦਿੱਲੀ ਦੀਆਂ ਬਰੂਹਾਂ ਤੇ 7 ਲੱਖ ਦੀ ਗਿਣਤੀ ਦੇ ਵਿੱਚ ਬੈਠੇ ਨੇ। ਦੁਨੀਆ ਭਰ ਦੇ ਵਿੱਚ ਸਿੰਘਾਂ ਦੀ ਲਲਕਾਰ ਹੈ, ਭਬਕਾਰ ਹੈ, ਔਰ ਇਹਨਾਂ ਨੂੰ ਲੱਭ ਨਹੀਂ ਰਿਹਾ ਕਿ ਇਹ ਕਿਵੇਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਨ। ਸੋ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਸ਼ਿਵ ਸੈਨਾ ਮਰਾਠਿਆਂ ਦੀ ਪਾਰਟੀ, ਉਹਨਾਂ ਦਾ ਸੰਜੇ ਰਾਉਤ ਜਿਹੜਾ ਸਾਹਮਣਾ ਉਹਨਾਂ ਦੇ ਮਾਊਥ ਪੀਸ ਹੈ, ਪਬਲੀਕੇਸ਼ਨ ਹੈ, ਉਹਦਾ ਐਡੀਟਰ ਵੀ ਹੈ, ਜੇ ਉਹ ਕਹਿੰਦਾ ਹੈ ਕਿ ਵੀ ਭਾਰਤ ਦਾ ਹਾਲ ਸੋਵੀਅਤ ਯੂਨੀਅਨ ਵਾਲਾ ਹੋਣ ਜਾ ਰਿਹਾ, ਅਸੀਂ ਤਾਂ ਫਿਰ ਉਹਨਾਂ ਦੇ ਅੱਗੇ ਹੀ ਤਾੜੀਆਂ ਮਾਰ ਸਕਦੇ ਹਾਂ ਕਿ ਭਾਈ ਵਾਹ 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 ਬੱਲੇ ਬੱਲੇ ਬੱਲੇ, ਕਿਉਂਕਿ ਅਲਟੀਮੇਟਲੀ ਇਹੀ ਹੁੰਦਾ। ਔਰ ਇਸ ਗੱਲ ਜਦੋਂ ਅਸੀਂ ਆਰਟੀਫਿਸ਼ੀਅਲ ਯੂਨੀਅਨ ਕਹਿੰਦੇ ਹਾਂ, ਸੋਵੀਅਤ ਯੂਨੀਅਨ ਨੇ ਵੀ ਧੱਕੇ ਨਾਲ 19ਵੀਂ ਸਦੀ ਦੇ ਅਖੀਰ 'ਚ ਸੈਂਟਲੇਸ਼ਨ ਰਿਪਬਲਿਕ ਦੱਬੇ, ਫਿਰ ਹਿਟਲਰ ਤੇ ਸਟਾਲਿਨ ਦੀ ਯਾਰੀ ਪਈ, ਉਹਨਾਂ ਨੇ 1930ਵਿਆਂ ਦੇ ਵਿੱਚ ਇਹ ਜਿਹੜੀ ਬਾਲਟਿਕ ਸਟੇਟਾਂ ਸੀ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਇਹ ਦੱਬੀਆਂ। ਫਿਰ ਹੌਲੀ ਹੌਲੀ ਕਿਵੇਂ ਉਹਨਾਂ ਨੇ ਜਿਹੜਾ ਆਪਣਾ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਨਵੀਆਂ ਦੋ ਪਾਵਰਸ ਉੱਭਰੀਆਂ, ਇਹਨਾਂ ਨੇ ਈਸਟਰਨ ਯੂਰਪ ਜਿਹੜਾ ਉਹ ਆਪਣੇ ਪ੍ਰਭਾਵ ਖੇਤਰ 'ਚ ਲੈ ਆਂਦਾ, ਹੰਗਰੀ ਔਰ ਚੈਕੋਸਲੋਵਾਕੀਆ ਔਰ ਯੂਗੋਸਲਾਵੀਆ ਦਾ ਵੀ ਇੱਕ ਆਪਣੇ ਕਿਸਮ ਦਾ ਇੰਪੈਕਟ ਰਿਹਾ। ਔਰ ਇਵੈਂਚੁਅਲੀ ਕਿਉਂਕਿ ਉਹ ਹਾਲਾਤ ਨੇ ਉਹਨਾਂ ਨੂੰ ਉਹ ਤਾਕਤ ਦੇ ਕੇ ਬਣਾ ਦਿੱਤਾ ਸੀ, ਕੋਈ ਕੋਹਰੈਂਟ ਲਾਈਨ ਤਾਂ ਨਹੀਂ ਸੀ, ਸਿਸਟਮ ਵੀ ਜਸਟ ਨਹੀਂ ਸੀ। ਸਟਾਲਿਨ ਨੇ ਕੀ ਕੀਤਾ, ਚੈਚਨੀਆ ਨਾਲ ਕੀ ਕੀਤਾ, ਦੇਗਿਸਤਾਨ ਨਾਲ ਕੀ ਕੀਤਾ, ਬਾਲਟਿਕ ਸਟੇਟਾਂ ਨਾਲ ਕੀ ਕੀਤਾ, ਔਰ ਬਾਅਦ 'ਚ ਜਦੋਂ ਉਹਨਾਂ ਨੇ ਪੋਲੈਂਡ ਔਰ ਚੈਕੋਸਲੋਵਾਕੀਆ ਔਰ ਹੰਗਰੀ ਉਹਨਾਂ ਦੇ ਨਾਲ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਇਹੋ ਜਿਹੇ ਨਿਜ਼ਾਮ, ਇਹੋ ਜਿਹੇ ਰਜੀਮ ਜਿਹੜੇ ਉਸ ਕਮਜ਼ੋਰ ਬੁਨਿਆਦ ਔਰ ਜ਼ੁਲਮ ਦੀ ਬੁਨਿਆਦ ਤੇ ਫਿਰ ਆ ਜਾਂਦੇ ਨੇ, ਉਹ ਕੋਲੈਪਸ ਹੁੰਦੇ ਨੇ। ਔਰ ਅਸੀਂ ਦੇਖਿਆ ਕਿ ਅਫਗਾਨਿਸਤਾਨ ਦੀ ਜੰਗ 10 ਸਾਲ ਦੀ ਫਾਈਨਲੀ, ਔਰ ਬਹਾਦਰ ਅਫਗਾਨਾਂ ਨੂੰ ਔਰ ਪਾਕਿਸਤਾਨੀ ਫੌਜ ਨੂੰ ਔਰ ਉਹਨਾਂ ਦੇ ਪਾਲਿਸੀ ਮੇਕਰਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਅਫਗਾਨਿਸਤਾਨ ਫਿਰ ਸੋਵੀਅਤ ਯੂਨੀਅਨ ਦੀ ਗ੍ਰੇਵਯਾਰਡ ਬਣੀ, ਕਬਰ ਬਣੀ, ਔਰ ਸੋਵੀਅਤ ਯੂਨੀਅਨ 15 ਹਿੱਸਿਆਂ ਦੇ ਵਿੱਚ ਟੁੱਟਿਆ। ਇਹੀ ਕਹਾਣੀ ਭਾਰਤ ਦੀ ਹੈ। ਕਦੇ ਹਿਸਟਰੀ 'ਚ ਭਾਰਤ ਅੱਜ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਅਸਾਮ ਤੱਕ ਜਿਹੜਾ ਇਹ ਆਪਣਾ ਬਾਰਡਰ ਦੱਸਦੇ ਨੇ, ਦਿਖਾ ਦੇਣ ਇਹਨਾਂ ਨੂੰ, ਕਹੋ ਜੀ ਕਿਹੜੀ ਸਦੀ 'ਚ ਤੁਹਾਡੇ ਕੋਲ ਇਹ ਸੀ। ਈਵਨ ਮੁਗਲ ਐਮਪਾਇਰ ਬਹੁਤ ਸਾਰਾ ਜਿਹਨੂੰ ਇਹ ਭਾਰਤ ਬਣਾਇਆ ਜਾਂ ਜਿਹੜਾ ਅੰਗਰੇਜ਼ਾਂ ਨੇ ਲਿਆ, ਉਹ ਮੁਗਲ ਪੀਰੀਅਡ 'ਚ ਮੈਕਸਿਮਮ ਕੰਕਰਿੰਗ ਔਰੰਗਜ਼ੇਬ ਦੇ ਪੀਰੀਅਡ 'ਚ ਹੁੰਦੀਆਂ ਨੇ। ਕਾਬਲ ਵੀ ਸੀ ਉਹਨਾਂ ਦੇ ਕੋਲ, ਮੁਗਲਿਆਂ ਦੇ ਸਲਤਨਤ ਦੇ ਥੱਲੇ ਸੀ, ਲੇਕਿਨ ਕੇਰਲਾ ਜਾਂ ਤਮਿਲਨਾਡੂ ਦੇ ਬਹੁਤ ਹਿੱਸੇ ਤਾਂ ਉਦੋਂ ਵੀ ਨਹੀਂ ਸੀ। ਔਰ ਇਹੀ ਹਾਲ ਨਾਰਥ ਈਸਟ ਦੇ ਬਹੁਤ ਸਾਰੇ ਜਿਹੜੇ ਨੇ ਬਾਅਦ ਦੇ ਵਿੱਚ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਇਹ ਉਸ ਪਾਸਿਓਂ ਆਏ ਨੇ। ਸੋ ਇਹ ਅੰਗਰੇਜ਼ ਜਾਣ ਲੱਗੇ ਜਿਹੜੇ ਇੰਨੇ ਕਰਜ਼ਾਈ ਹੋ ਗਏ। ਔਰ ਕੱਲ ਹੀ ਡਾਕਟਰ ਚੀਮਾ ਨਾਲ ਇੰਗਲੈਂਡ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਜੀ ਇਹ ਐਵੇਂ ਗਾਂਧੀ ਨਹਿਰੂ ਵੀ ਖੜੇ ਕਰਤੇ ਲਿਆ ਕੇ ਜਾਂ ਦੂਜੇ, ਕਿ ਵੀ ਅਸਲੀ ਗੱਲ ਇਹ ਹੈ ਵੀ ਅੰਗਰੇਜ਼ ਇੰਨੇ ਕਰਜ਼ਾਈ ਹੋ ਗਏ। ਸੈਕੰਡ ਵਰਲਡ ਵਾਰ ਜਿੱਤ ਇਹਨਾਂ ਨੇ ਜ਼ਰੂਰ ਲਿਆ ਕਿ 1947 ਤੋਂ 1990 ਤੱਕ ਜਾਂ 1980 ਤੱਕ ਪਹੁੰਚਦੇ ਆ, ਲਗਭਗ 100 ਨਵੇਂ ਦੇਸ਼ ਜਿਹੜੇ ਨੇ ਕਲੋਨੀਅਲ ਪਾਵਰ ਚੋਂ ਨਿਕਲ ਕੇ ਨਵੇਂ ਦੇਸ਼ ਬਣਦੇ ਨੇ, ਨਵੇਂ ਯੂਨਿਟਸ ਬਣਦੀਆਂ ਨੇ। ਸੋ ਅੰਗਰੇਜ਼ ਹਰੀਡਲੀ ਉੱਥੋਂ ਨਿਕਲਣਾ ਚਾਹੁੰਦਾ ਸੀ, ਜਾਣ ਲੱਗੇ ਇੰਨਾ ਵੱਡਾ ਖਿੱਤਾ ਜਿਹੜਾ ਇਹਨਾਂ ਨੂੰ ਦੇ ਗਏ। ਆਰਟੀਫਿਸ਼ੀਅਲ ਯੂਨੀਅਨ ਹੈ ਜਿਵੇਂ ਸੋਵੀਅਤ ਯੂਨੀਅਨ ਸੀ, ਔਰ ਜੋ ਹਸ਼ਰ ਸੋਵੀਅਤ ਯੂਨੀਅਨ ਦਾ ਹੋਇਆ ਉਹੀ ਇਹਨਾਂ ਦਾ ਹੋਣ ਜਾ ਰਿਹਾ। ਆਲਰੇਡੀ ਪ੍ਰੋਸੈਸ ਜਿਹੜੀ ਹੈ ਉਹ ਟ੍ਰਿਗਰ ਹੋ ਚੁੱਕੀ ਹੈ। ਔਰ ਇਹ ਗੱਲ ਕੱਲੀ ਇੱਕ ਹਵਾਲੇ ਨਾਲ ਨਹੀਂ ਹੈ। ਜੇ ਅਸੀਂ ਚਾਈਨਾ ਦਾ ਰਾਈਜ਼ ਦੇਖਦੇ ਹਾਂ, 2020 ਨੇ ਚਾਈਨਾ ਨੂੰ ਲਿਆ ਕੇ ਕਿੱਥੇ ਖੜਾ ਕਰ ਦਿੱਤਾ ਹੈ। ਚਾਈਨਾ ਨਾਲ ਭਾਰਤ ਦੀ ਹੌਸਟਿਲਿਟੀ ਗਲਵਾਨ ਵੈਲੀ ਤੋਂ ਲੈ ਕੇ ਤੇ ਲਦਾਖ ਦੇ ਈਸਟਰਨ ਸੈਕਟਰ ਤੱਕ, ਉਸ ਤੋਂ ਪਹਿਲਾਂ ਜਿਹੜਾ ਅਸੀਂ ਦੇਖਦੇ ਹਾਂ ਕਿ ਭਾਈ ਭੂਟਾਨ ਦੇ ਨਾਲ ਕਿਸ ਕਿਸਮ ਦੀ ਰਿਲੇਸ਼ਨਸ਼ਿਪ, ਔਰ ਚਾਈਨਾ ਦਾ ਉਭਾਰ, ਅਮਰੀਕਾ ਦੇ ਬੈਂਡ ਵੈਗਨ ਤੇ ਚੜ ਜਾਣਾ ਭਾਰਤ ਦਾ, ਹੁਣ ਦਲਾਈ ਲਾਮੇ ਨੂੰ ਰੈਕਗਨਾਈਜ਼, ਗਵਰਨਮੈਂਟ ਇਨ ਐਗਜ਼ਾਈਲ ਨੂੰ ਰੈਕਗਨਾਈਜ਼। ਤੇ ਤੁਹਾਨੂੰ ਲੱਗਦਾ ਵੀ ਚੀਨ ਜਿਹੜਾ ਜਿਹੜੇ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ, ਉਹ ਚੁੱਪ ਕਰਕੇ ਬੈਠੇ ਨੇ, ਉਹ ਕੀ ਕਰਨਗੇ? ਕਿਉਂਕਿ ਇਹ ਤਾਂ ਹੈ ਨਹੀਂ, ਭਾਰਤ ਇੰਨੇ ਜੋਗਾ ਤਾਂ ਹੈ ਨਹੀਂ ਕਿ ਚੀਨ ਦੇ ਨਾਲ, ਉਹ ਤਾਂ ਉਹਨਾਂ ਨੇ ਦੇਖ ਲਿਆ ਵੀ ਉਹ ਵੀ ਜੇ ਇਹਨਾਂ ਨੇ ਦਲਾਈ ਲਾਮਾ ਖੜਾ ਕੀਤਾ ਜਾਂ ਤਾਈਵਾਨ ਨੂੰ ਖੜਾ ਕਰਨਗੇ
ਜਾਂ ਕਿਤੇ ਨਾ ਕਿਤੇ ਹਾਂਗਕਾਂਗ ਵਾਲਾ ਕਾਰਡ ਤਾਂ ਹੁਣ ਥੱਲੇ ਡਿੱਗ ਪਿਆ ਇਹਨਾਂ ਦੇ ਹੱਥਾਂ 'ਚੋਂ, ਤੇ ਫਿਰ ਉਹ ਕੀ ਕਰਨਗੇ? ਕਸ਼ਮੀਰ, ਖਾਲਿਸਤਾਨ, ਔਰ ਜ਼ਾਹਰ ਹੈ ਜਿਹੜੇ ਨੇਪਾਲ ਆਲਰੇਡੀ ਹਾਲਾਂਕਿ ਉੱਥੇ ਡਿਪਲੋਮੈਟਿਕ ਕੂ ਇੱਥੇ ਕਰਵਾਉਣਾ ਚਾਹੁੰਦੇ ਨੇ ਪ੍ਰਚੰਡਾ ਨੂੰ ਲਿਆ ਕੇ ਜਾਂ ਦੂਜਾ, ਪਰ ਚਾਈਨੀਜ਼ ਟੀਮ ਵੀ ਉੱਥੇ ਪਹੁੰਚੀ ਹੋਈ ਹੈ, ਉਹਨਾਂ ਦੇ ਜਿਹੜਾ ਐਂਬੈਸਡਰ ਮਿਲ ਰਹੇ ਨੇ ਸਾਰਿਆਂ ਨੂੰ, ਕਿਉਂਕਿ ਉਹ ਨੇਪਾਲ ਨੂੰ ਵਾਪਸ ਇਹਨਾਂ ਦੇ ਹੱਥ 'ਚ ਨਹੀਂ ਜਾਣ ਦੇਣਾ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਵਰ੍ਹਾ ਹੈ 2021 ਇਹ ਉਸ ਡਿਸਇੰਟੈਗ੍ਰੇਸ਼ਨ ਨੂੰ ਆਰਟੀਫੀਸ਼ੀਅਲ ਇੰਡੀਅਨ ਯੂਨੀਅਨ ਦੀ ਹੇਸਨ ਕਰੇਗਾ, ਤੇਜ਼ ਕਰੇਗਾ। ਬਿਲਕੁਲ। ਔਰ ਬਾਕੀ ਇਹਨਾਂ ਡਿਵੈਲਪਮੈਂਟਸ ਤੇ ਹੋਏਗਾ, ਬਾਈਡਨ ਚੀਨ ਨਾਲ ਕਿਹੋ ਜਿਹਾ ਰੁਖ ਲੈਂਦਾ ਹੈ, ਜ਼ਾਹਰ ਹੈ ਹੌਸਟਿਲਿਟੀ ਵਾਲਾ ਹੋਏਗਾ, ਐਗਰੈਸਿਵ ਨਹੀਂ ਹੋਏਗਾ ਹੌਸਟਿਲਿਟੀ। ਤੇ ਭਾਰਤ ਕਿੱਥੇ ਫਿੱਟ ਹੋਏਗਾ, ਜਿਹੜਾ ਟਰੰਪ ਨੂੰ ਇੱਥੇ ਆ ਕੇ ਅਬ ਕੀ ਬਾਰ ਟਰੰਪ ਸਰਕਾਰ ਕਰਦਾ ਰਿਹਾ, ਇਹ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਹ ਕਿੰਨਾ ਕੁ ਹੈ। ਲੇਕਿਨ ਇਸ ਸਾਰੇ ਚੋਂ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਰਤ ਦਾ ਹਸ਼ਰ ਸੋਵੀਅਤ ਯੂਨੀਅਨ ਵਾਲਾ ਹੋਏਗਾ, ਉਸ ਦੇ 15 ਟੁਕੜੇ ਹੋਏ, ਇਸ ਦੇ 15+ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।